अस्सलाम वालेकुम की हाल है मित्र प्यारे ਤੁਹਾਡਾ मैं ਤੁਹਾਡਾ ਆਪਣਾ ਆਬਦ ਜ਼ਿਆ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਤੇ ਮਿੱਤਰੋ ਪਿਆਰੋ ਅੱਜ ਅਸੀਂ ਜਾ ਰਹੇ ਹਾਂ ਕਰਾਚੀ ਤੋਂ ਪੰਜਾਬ ਤੇ ਬੜੇ ਚਾਅ ਚੜੇ ਹੋਏ ਨੇ ਤੇ ਹੁਣ ਅਸੀਂ ਗੱਲ ਕਰ ਰਹੇ ਸੀ ਗੰਨੇ ਸਾਗ ਤੇ ਮੱਕੀ ਦੀਆਂ ਰੋਟੀਆਂ ਕਿਉਂਕਿ ਮੌਸਮ ਬੜਾ ਵਧੀਆ ਹੋਇਆ ਤੇ ਅਸੀਂ ਇਸ ਮੌਸਮ ਨੂੰ ਪੰਜਾਬ ਵਿੱਚ ਜਾ ਕੇ ਇੰਜੋਏ ਕਰਨਾ ਚਾਹੁੰਦੇ ਹਾਂ। ਮੇਰੇ ਨਾਲ ਕੁਝ ਤਿੰਨ ਤੇ ਲੋਕ ਹੋਰ ਵੀ ਨੇ ਉਹ ਮੈਂ ਤੁਹਾਨੂੰ ਦਿਖਾਵਾਂਗਾ ਗੱਡੀ 'ਚ ਬਹਿ ਕੇ ਕਿ ਉਹ ਕਿਹੜੇ ਕਿਹੜੇ ਨੇ। ਉਹ ਬੜੇ ਜਿਹੜੇ ਨਾ ਜਸ਼ੀਲੇ ਵਿੱਚ ਮਸ਼ਹੂਰ ਵੀ ਹੈ। ਅਸੀਂ ਤੁਹਾਨੂੰ ਰਾਹ ਵੀ ਵਿਖਾਵਾਂਗੇ ਤੇ ਨਾਲ ਦੱਸਾਂਗੇ ਕਿ ਕਰਾਚੀ ਤੋਂ ਪੰਜਾਬ ਦਾ ਜਿਹੜਾ ਰਸਤਾ ਉਹ ਕਿੰਨਾ ਲੌਂਗ ਹੈ ਬਾਈ ਰੋਡ। ਅਸੀਂ ਮੋਟਰ ਯੂਜ਼ ਕਰਨਾ ਤੇ ਰਾਸਤੇ ਦੇ ਕਲਿੱਪ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਉੱਥੇ ਜਾ ਕੇ ਜਿਹੜਾ ਨਜ਼ਾਰਾ ਹੈ ਉਹ ਵੀ ਤੁਹਾਨੂੰ ਦੱਸਾਂਗੇ। ਲੋ ਜੀ ਅਸੀਂ ਗੇਟ ਤੋਂ ਬਾਹਰ ਨਿਕਲ ਰਹੇ ਹਾਂ ਤੇ ਇੱਥੋਂ ਅਸੀਂ ਇੱਕ ਬੰਦਾ ਵੀ ਲਾਣਾ ਨਾਲ ਆਉਂਦੇ ਆਹ ਖੜਦਾ ਇੱਕ ਮਾਸੂਮ ਜਿਹਾ। ਲੋ ਜੀ ਮਿੱਤਰ ਪਿਆਰਿਓ ਅਸੀਂ ਮੁਜਾਹਦ ਭਾਈ ਨੂੰ ਇੱਥੋਂ ਚੁੱਕ ਲਿਆ ਤੇ ਕੀਤਾ ਇਹਨਾਂ ਸਾਡੇ ਨਾਲ ਧੋਖਾ ਹੀ ਹੈ। ਇਹਨਾਂ ਸਾਡੇ ਨਾਲ ਵਾਅਦਾ ਕੀਤਾ ਸੀ ਅਸੀਂ ਜਾਣਾ ਹੈ ਤੇ ਵਾਅਦਾ ਕਰਕੇ ਮੁੱਕਰ ਗਿਆ ਉਹ ਦਿਲਬਰ ਜਾਨੀ। ਤੇ ਅਸੀਂ ਹੁਣ ਜਿਹੜਾ ਨਾ ਅਸੀਂ ਨਾਲ ਫਿਰ ਮਸੇਰ ਨੂੰ ਲੈ ਕੇ ਜਾ ਰਹੇ ਹਾਂ ਤੇ ਨਾਲ ਦੂਸਰੇ ਮਸੇਰ ਨੂੰ ਲੈ ਕੇ ਜਾ ਰਹੇ। ਲੋ ਜੀ ਦੋ ਮਸੇਰ ਨਾਲ ਨੇ ਤੇ ਆਫਤਾਬ ਭਾਈ ਨਾਲ ਨੇ ਤੇ ਸ਼ਫੀਕ ਭਾਈ ਵੀ ਨਾਲ ਨੇ ਲੇਕਿਨ ਉਹਨਾਂ ਨੂੰ ਅਸੀਂ ਰਾਸਤੇ 'ਚ ਸਿੱਟ ਦੇਣਾ ਤੇ ਜਿਹਦਾ ਦਿਲ ਕਰਦਾ ਚੁੱਕ ਲਵੇ ਅੱਲਾ ਦੀ ਜ਼ਮੀਨ ਤੇ ਲੱਭਾ। ਤੇ ਅਸੀਂ ਭਾਈ ਹੁਣ ਪੰਜਾਬ ਵੱਲ ਨੂੰ ਤੇ ਤੁਹਾਨੂੰ ਦਿਖਾਵਾਂਗੇ ਰਾਸਤੇ ਦੇ ਕਲਿੱਪ ਵੀ ਵਿਖਾਣੇ ਤੁਹਾਨੂੰ ਕਿ ਕਰਾਚੀ ਤੋਂ ਪੰਜਾਬ ਤੱਕ ਦਾ ਜਿਹੜਾ ਸਫ਼ਰ ਹੈ ਉਹ ਕਿਵੇਂ ਦਾ। ਤੇ ਅਸੀਂ ਤੋਂ ਪਹਿਲੀ ਬੱਚੀ ਬਹਿਰੀਆ 'ਚ ਨਿਕਲਦੇ ਹੋਏ ਲੈ ਲਈ ਆ ਦੇਖੋ ਸਭ ਸਾਹਮਣੇ। ਤੇ ਹੁਣ ਅਸੀਂ ਦੁਆ ਕਰੋ ਕਿ ਅਸੀਂ ਖੈਰ ਨਾਲ ਪਹੁੰਚੀਏ ਉੱਥੇ ਜਾ ਕੇ ਬਾਕੀ ਗੱਲਾਂ ਬਾਤਾਂ ਫੇਰ। ਲਓ ਜੀ ਮਿੱਤਰ ਪਿਆਰਿਓ ਅਸੀਂ ਨਿਕਲ ਆਏ ਹਾਂ ਪੰਜਾਬ ਵਾਸਤੇ ਤੇ ਇਹ ਵੇ ਸੁਪਰ ਹਾਈਵੇ M5। ਇਹਨੂੰ ਕਰਾਚੀ ਵਾਲੇ ਲੋਕ ਜਿਹੜੇ ਨੇ ਜਾਂ ਹੈਦਰਾਬਾਦ ਵਾਲੇ ਇਹਨੂੰ ਮੋਟਰਵੇ ਵੀ ਕਹਿੰਦੇ ਨੇ। ਤੇ ਬਾਰਿਸ਼ ਜਨਾਬ ਬੜੇ ਜ਼ੋਰਾਂ ਤੇ ਹੋ ਰਹੀ ਹੈ ਤੇ ਬਲਕਿ 2-3 ਦਿਨ ਤੋਂ ਲਗਾਤਾਰ ਕਰਾਚੀ ਦੇ ਵਿੱਚ ਬਾਰਿਸ਼ਾਂ ਹੋ ਰਹੀਆਂ ਨੇ। ਬੜਾ ਮਜ਼ੇ ਦਾ ਮੌਸਮ ਹੈ। ਅੱਛਾ ਕਰਾਚੀ ਦੀ ਇੱਕ ਵੀ ਗੱਲ ਹੈ ਕਿ ਇੱਥੇ ਬਾਰਿਸ਼ ਜਿੰਨੀ ਮਰਜ਼ੀ ਹੁੰਦੀ ਰਹੇ ਨਾ ਪਰ ਠੰਡ ਠੁੰਡ ਇੰਨੀ ਕੋਈ ਨਹੀਂ। ਲਓ ਜੀ ਅਸੀਂ ਪਹਿਲਾ ਜਿਹੜਾ ਸੰਗੇ ਮੀਲ ਹੈ ਉਹ ਤੈਅ ਕਰ ਲਿਆ। ਅਸੀਂ ਪਹੁੰਚ ਗਏ ਹਾਂ ਹੈਦਰਾਬਾਦ ਤੇ ਹੈਦਰਾਬਾਦ ਦਾ ਟੂਲ ਪਲਾਜ਼ਾ ਅਸੀਂ ਕ੍ਰਾਸ ਕਰਨ ਲੱਗੇ ਹਾਂ। हैदराबाद बड़ा एक जड़ा वो तारीखी शहर है, बड़ा पुराना शहर है और ये बल्कि इंडस्ट्रियल जोन है। कराची ते हैदराबाद ते नवाबशाह आ 3-4 शहर ऐसे ने जड़े थोड़े जे फेमस ने सिंध दे विच। बाकी ते सारे जड़े ना बहुत बैकवर्ड जे ने पर हैदराबाद वधिया शहर भी वेखण वाला है। मतलब बहुत तारीखी बिल्डिंग्स ने इत्थे अजे भी बहुत सारिया चीज़ां इत्थों पुरानियां मिल जांदियां ने। ते मित्र प्यारिओ हैदराबाद जिहड़ा मेन टूल प्लाजा उस तो कोई 1.5 किलोमीटर अगे फिर टूल प्लाजा शुरू हो जाता है। तो असी वो भी जनाब 30 रुपये दिते ने इन्होंने तो हुण आ भी लंघन लगे। तो ये नाल ही अगले पासे आ गया है दरियाए सिंध। दरियाए सिंध ते क्या अरूज हुंदा सी है ना किसी वेले पर हुण जिहड़ा है वो आ भी एक छोटा जिहा दरिया ही रह गया। ਹੁਣ ਉਹ ਗੱਲਾਂ ਨਹੀਂ ਰਹੀਆਂ ਤੇ ਨਾ ਹੀ ਉਹ ਚੱਸਾਂ ਰਹੀਆਂ। ਬਹਰਹਾਲ ਦਰਿਆਏ ਸਿੰਧ ਤੇ ਫਿਰ ਦਰਿਆਏ ਸਿੰਧ ਹੀ ਹੈ ਨਾ। ਚਲੋ ਜੀ ਦਰਿਆ ਸਿੰਧ ਅਸੀਂ ਕ੍ਰਾਸ ਕਰ ਲੰਘੇ ਹਾਂ ਤੇ ਅਗਲਾ ਸਫ਼ਰ ਜਿਹੜਾ ਹੈ ਉਹ ਨਾਲ ਨਾਲ ਤੁਹਾਡੇ ਅਸੀਂ ਸ਼ੇਅਰ ਕਰਦੇ ਰਹਾਂਗੇ ਕਿ ਕਿਹੜੀ ਸ਼ੈ ਹੁਣ ਕਿਹੜਾ ਸ਼ਹਿਰ ਹੈ ਤੇ ਕਿਵੇਂ ਮਾਮਲਾਤ ਨੇ। ਅੱਛਾ ਯਾਰ ਗੱਲ ਹੈ ਕਿ ਸਿਆਣੇ ਕਹਿੰਦੇ ਨੇ ਕਿ ਬਾਕੀ ਸਾਰੇ ਚਾਅ ਜਿਹੜੇ ਨੇ ਉਹ ਇੱਕ ਪਾਸੇ ਪਰ ਵਤਨਾਂ ਨੂੰ ਉਹ ਜਾਣ ਦਾ ਜਿਹੜਾ ਚਾਅ ਹੈ ਇੱਕ ਪਾਸੇ। ਅਤੇ ਸਾਨੂੰ ਵੀ ਬੜੇ ਚਾਅ ਚੜ੍ਹੇ ਹੋਏ ਨੇ ਭਰਾਵਾ ਕਿ ਅਸੀਂ ਆਪਣੇ ਦੇਸ਼ ਜਾ ਰਹੇ ਹਾਂ ਪੰਜਾਬ ਜਾ ਰਹੇ ਹਾਂ। ਇੱਕ ਤਾਂ ਇਲੈਕਸ਼ਨਸ ਦੀ ਵਜ੍ਹਾ ਤੋਂ ਅਤੇ ਦੂਸਰਾ ਜਿਹੜਾ ਹੈ ਉਹ ਜ਼ਰਾ ਮੌਸਮ ਜਾਂਦੀ ਵਾਰ ਦਾ ਸਾਗ ਅਤੇ ਲੱਸੀ ਆਹ ਸਾਰੀ ਚੀਜ਼ਾਂ ਇੰਜੋਏ ਕਰ ਲਈਏ। ਆਹ ਕੋਈ ਮਾੜਾ ਮਾਤੜ ਰਕਸ਼ੇ ਦੇ ਉੱਤੇ ਨਾ ਇੰਨੀ ਹਵਾ ਵੀ ਚੱਲਦੀ ਪਈ ਹੈ ਅਤੇ ਦੋ ਮਾਈਆਂ ਵਿਚਾਰੀਆਂ ਬੈਠੀਆਂ ਨੇ ਹਾਲਾਤ ਦੇ ਨਾਲ ਲੰਘਦੇ ਹੋਏ ਨਾ ਸਾਡੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਯਕੀਨ ਕਰੋ। ਅਤੇ ਬਸ
ਕਈ ਵਾਰੀ ਅਸੀਂ ਕੋਸ਼ਿਸ਼ ਨਹੀਂ ਕਰ ਰਹੇ ਹੁੰਦੇ ਆਪਣੀ ਹਾਲਾਤ ਬਦਲਣ ਨੂੰ, ਅਤੇ ਕਈ ਵਾਰੀ ਇੰਝ ਹੁੰਦਾ ਕਿ ਸਾਡੇ ਹੁਕਮਰਾਨਾਂ ਦੀ ਬੇੜੀ 'ਚ ਵੱਟੇ ਪੈ ਜਾਂਦੇ ਨੇ ਭਰਾਵਾ, ਬਾਇਦਾਂ ਦੀ ਨੇ। ਕੀ ਖਿਆਲ ਹੈ? ਇੱਦਾਂ ਹੀ ਹੈ ਨਾ ਭਾਈ। ਲਓ ਜੀ, ਇੱਕ ਹੋਰ ਟੂਲ ਪਲਾਜ਼ਾ, ਅਤੇ ਟੂਲ ਪਲਾਜ਼ੇ ਬਹੁਤ ਆਉਂਦੇ ਨੇ ਵੀ ਯਾਰ ਰਾਸਤੇ 'ਚ। ਇੱਥੇ ਹੁਣ ਅਸੀਂ ਇਹਨਾਂ ਨੂੰ ਫੇਰ 30 ਰੁਪਈਏ ਦੇਣੇ ਨੇ, ਅਤੇ ਇਹਨਾਂ ਨੇ ਆ ਵਿਚਾਰੇ ਇਹਨਾਂ ਦੇ ਨਾ ਮੈਨੂੰ ਪਸਮਾਨਦਗੀ ਦੇ ਵਿਚਾਰੇ 'ਤੇ ਨਾ ਬੜਾ ਪਿਆਰ ਆਉਂਦਾ ਦੇ ਨਾ। ਉਹ ਇੱਕ ਹੱਥ ਨਾਲ ਜਿਹੜਾ ਵਾਂਸ ਖਿੱਚਦਾ ਅਤੇ ਦੂਸਰੇ ਹੱਥ ਨਾਲ ਪੈਸੇ ਫੜਦਾ, ਅਤੇ ਫਿਰ ਕਹਿੰਦਾ ਜਾਓ ਵੀ। ਓਹੋ ਯਾਰਾ, ਤਾਂ ਬੜਾ ਕੰਮ ਖਰਾਬ ਹੋ ਗਿਆ, ਟ੍ਰੈਫਿਕ ਬਲੋਕ ਹੈ। ਅਤੇ ਬਾਕੀ ਗੱਲ ਮੈਂ ਤੁਹਾਨੂੰ ਦੱਸਦਾ ਕਿ ਟ੍ਰੈਫਿਕ ਹੁਣ ਕਿੰਨੀ ਦੇਰ ਬਲੋਕ ਰਹਿਣੀ ਹੈ। ਥੋੜ੍ਹੀ ਦੇਰ ਜ਼ਰਾ ਨਾ ਆਪਾਂ ਵੇਟ ਕਰ ਲਈਏ, ਮੇਰਾ ਖਿਆਲ ਹੈ। ਮੈਂ ਫਿਰ ਗੱਲਬਾਤ ਕਰਦਾ ਤੁਹਾਡੇ ਨਾਲ, ਟ੍ਰੈਫਿਕ ਦਾ ਮਾਮਲਾ ਇੱਕ ਵਾਰੀ ਨਿਬੇੜ ਲਈਏ। ਜ਼ਰੂਰ ਪੱਕ ਨਾਲ ਕੋਈ ਨਾ ਕੋਈ ਟਰਾਲਾ ਜਾਂ ਟਰੱਕ ਜਾਂ ਕੋਈ ਗੱਡੀ ਨੇ ਇੱਥੇ ਢੇਰ ਹੋਈ ਹੋਣੀ ਹੈ। ਉਹਦੀ ਵਜ੍ਹਾ ਹੈ ਕਿ ਇੱਥੇ ਕੰਟੇਨਰਸ ਬਹੁਤ ਆਉਂਦੇ ਨੇ ਇਸ ਰੋਡ 'ਤੇ, ਕਿਉਂਕਿ ਬੰਦਰਗਾਹ ਕਰਾਚੀ ਫਿਰ ਪੂਰੇ ਪਾਕਿਸਤਾਨ ਦੇ ਵਿੱਚ ਸਪਲਾਈ ਹੋਣੀਆਂ ਹੁੰਦੀਆਂ ਨੇ ਚੀਜ਼ਾਂ, ਇਸ ਲਈ। ਹੈ ਕਿਆ ਬਾਤ ਹੈ ਜੀ, ਵਿੱਚ ਸਾਨੂੰ ਨਜ਼ਾਰਾ ਵੀ ਇੱਕ ਲੱਭਿਆ। ਅਤੇ ਇਹ ਜਨਾਬ ਆ ਥੋੜ੍ਹਾ ਜਿਹਾ ਅੱਗੇ ਲੰਘੇ ਆ, ਟ੍ਰੈਫਿਕ ਤਾਂ ਹਜੇ ਬਲੋਕ ਹੀ ਹੈ, ਅਤੇ ਉਹ ਜਿਹੜਾ ਨਜ਼ਾਰਾ ਅਸੀਂ ਕੈਪਚਰ ਕੀਤਾ ਨਾ, ਉਹਦੀ ਕਿਆ ਬਾਤ ਹੈ। ਲਓ ਜੀ, ਆਹ ਵਜ੍ਹਾ ਸੀ ਅਸਲ ਜਿਹਦੇ ਵਿੱਚ ਤੋਂ ਨਾ ਟ੍ਰੈਫਿਕ ਬਲੋਕ ਸੀ, ਸਾਨੂੰ ਕਾਰਨ ਲੱਭ ਗਿਆ। ਲਓ ਜੀ, ਅਸੀਂ ਫਿਰ ਧੂੜਾਂ ਪੱਟਣ ਲੱਗੇ ਹਾਂ, ਬਲਕਿ ਧੂੜਾਂ ਪੱਟ ਦਿੱਤੀਆਂ ਨੇ, ਅਤੇ ਹੁਣ ਅਸੀਂ ਜਿਹੜਾ ਨਾ ਉਹ ਫਿਰ ਆਪਦੇ ਵਤਨਾਂ ਵੱਲ ਨੂੰ। ਸਫ਼ਰ ਹੀ ਬਹੁਤ ਲੰਬਾ ਯਾਰ, ਕੋਈ 1100-1150 ਕਿਲੋਮੀਟਰ ਬਣ ਜਾਂਦਾ, ਅਤੇ ਮੁੱਕਣ 'ਚ ਨਹੀਂ ਆਉਂਦਾ ਭਰਾਵਾ, ਕੀ ਕਰੀਏ। ਲਓ ਜੀ, ਇੱਕ ਹੋਰ ਟੂਲ ਪਲਾਜ਼ਾ, ਇਹਦਾ ਨਾਂ ਹੈ ਮੋਰੋ ਸ਼ਹਿਰ ਆ ਗਿਆ, ਅਤੇ ਆਹ ਹੈਦਰਾਬਾਦ ਤੋਂ ਸੱਖਰ ਦੇ ਦਰਮਿਆਨ ਦੇ ਵਿੱਚ ਅੱਧ ਪੰਧ ਜਿਹੜਾ ਨਾ ਉਹ ਸਮਝ ਲਓ ਅਸੀਂ ਤੈਅ ਕਰ ਲਿਆ। ਅਤੇ ਮੋਰੋ ਟੂਲ ਪਲਾਜ਼ਾ ਦੇ ਕੇ ਅਤੇ ਫਿਰ ਅਸੀਂ ਅੱਗੇ ਜਨਾਬ ਸ਼ੂਟਾਂ ਵਟਾਂਗੇ, ਅਤੇ ਅਸੀਂ ਅੱਗੇ ਪਹੁੰਚਾਂਗੇ ਸੱਖਰ। ਸਾਡਾ ਜਿਹੜਾ ਨਾ ਉਹ ਮੇਨ ਟਾਰਗੇਟ ਹੈ ਇਸ ਵੇਲੇ ਸੱਖਰ ਹੈ। ਲਓ ਜੀ, ਆ ਫਿਰ ਉਹ ਵਿਚਾਰੇ ਨੇ ਇੱਕ ਵਾਰੀ ਜਿਹੜਾ ਨਾ ਉਹ ਸਾਡੇ ਕੋਲੋਂ ਪੈਸੇ ਵੀ ਲਏ ਨੇ। ਹੈ ਕਹਿੰਦਾ ਮੇਰੀ ਫੋਟੋ ਜ਼ਰਾ ਵਧੀਆ ਆਵੇ। ਲੈ ਵੀ ਭਰਾਵਾ, ਤੇਰੀ ਫੋਟੋ ਆ ਗਈ ਅਤੇ ਪੂਰਾ ਜਹਾਨ ਵੇਖੇਗਾ ਤੈਨੂੰ। ਲਓ ਜੀ, ਅੱਲਾ ਦੇ ਸਪੁਰਦ। ਅਤੇ ਅੱਜ ਜਦੋਂ ਅਸੀਂ ਵੇਖਦੇ ਹਾਂ ਨਾ ਇਸ ਪਾਸੇ ਆ ਕੇ ਇਹਨਾਂ ਨੂੰ, ਆਪਣਾ ਦਰੱਖਤਾਂ ਨੂੰ, ਖਜੂਰਾਂ ਦਿਆਂ ਨੂੰ, ਅਤੇ ਥੋੜ੍ਹਾ ਹੌਸਲਾ ਹੁੰਦਾ, ਕਿਉਂਕਿ ਸੱਖਰ ਦੇ ਨੇੜੇ ਜਾ ਕੇ ਨਾ ਖਜੂਰਾਂ ਸ਼ੁਰੂ ਹੋ ਜਾਂਦੀਆਂ ਨੇ, ਅਤੇ ਖਜੂਰਾਂ ਦੇ ਬੜੇ ਵੱਡੇ ਵੱਡੇ ਬਾਗ ਲੱਗੇ ਹੋਏ ਨੇ ਭਰਾ, ਬੜੇ ਬਿਹਤਰੀਨ ਖਜੂਰ, ਬੜੀ ਫੇਮਸ ਹੈ ਇੱਥੋਂ ਦੀ, ਬੜੀ ਮਸ਼ਹੂਰ ਖਜੂਰ ਹੈ। ਇੱਧਰ ਦਾ ਇਲਾਕਾ ਨਾ ਥੋੜ੍ਹਾ ਜਿਹਾ ਮਤਲਬ ਸਰਸਬਜ਼ ਵੀ ਹੈ, ਹਰਾ ਭਰਾ ਜਿਹਾ। ਕੇਲਾ ਬਹੁਤ ਲੱਗਾ ਹੈ ਇੱਧਰ। ਅੱਛਾ, ਇੱਧਰ ਦੀ ਕੇਲਾ ਜਿਹੜਾ ਨਾ ਉਹਦੀ ਜਿਹੜਾ ਉਹਦਾ ਪੌਦਾ ਹੈ ਜਾਂ ਦਰਖਤ ਹੈ, ਉਹਦਾ ਸਾਈਜ਼ ਬਿਲਕੁਲ ਛੋਟਾ ਜਿਹਾ ਹੁੰਦਾ। ਅਤੇ ਬਾਕੀ ਜਨਾਬ ਆ ਤੁਹਾਡੇ ਸਾਹਮਣੇ ਰੋਈ ਬਿਆਬਾਨ, ਤੌਬਾ ਦਾ ਮੁਕਾਮ ਹੈ, ਯਕੀਨ ਕਰੋ। ਅਤੇ ਕੁਝ ਜਿਹੜਾ ਨਾ ਉਹ ਰਕਬਾ ਉਹ ਸਰਸਬਜ਼ ਹੈ, ਪਰ ਮੋਸਟਲੀ ਰਕਬਾ ਜਿਹੜਾ ਇੰਝ ਦਾ ਬਿਆਬਾਨ ਹੀ ਪਿਆ, ਅਤੇ ਕਲਰ ਅਤੇ ਪਹਾੜ ਜੇ ਖੁਸ਼ਕ, ਬਸ ਕੋਈ ਸ਼ੈ ਨਹੀਂ, ਨਾ ਕੋਈ ਬੰਦਾ ਅਤੇ ਨਾ ਕੋਈ ਬੰਦੇ ਦੀ ਜ਼ਾਤ, ਹੈ ਨਾ। ਇੱਦਾਂ ਦੇ ਮਾਮਲਾਤ ਹੋਏ ਨੇ। ਪੰਜਾਬ ਦੀਆਂ ਰੀਸਾਂ ਕੌਣ ਕਰੇ, ਹਾਏ ਮੇਰਾ ਪੰਜਾਬ, ਸੋਹਣਾ ਪੰਜਾਬ, ਕਿਆ ਬਾਤ ਹੈ ਜੀ ਪੰਜਾਬ ਦੀ ਤਾਂ। ਲਓ ਜੀ, ਅਸੀਂ ਸੱਖਰ ਤੋਂ ਮੇਰਾ ਖਿਆਲ ਹੈ ਕੋਈ 100 ਕਿਲੋਮੀਟਰ ਰਹਿ ਗਏ ਪਿੱਛੇ। ਲਓ ਜੀ, ਇੱਕ ਹੋਰ ਟੂਲ ਪਲਾਜ਼ਾ, ਅਤੇ ਇਸ ਟੂਲ ਪਲਾਜ਼ੇ ਦੀ ਹਾਲਤ ਵੇਖ ਕੇ ਤੁਹਾਨੂੰ ਕੀ ਅੰਦਾਜ਼ਾ ਹੋ ਰਿਹਾ ਹੋਏਗਾ ਕਿ ਸੂਬਾ ਸਿੰਧ ਦੀ ਕੀ ਹਾਲਤ ਹੋਏਗੀ। ਆਹ ਦੇਖੋ ਨਾ ਵਿਚਾਰੇ ਮਸਕੀਨ ਵੱਲ, ਤੌਬਾ।
ਲਓ ਜੀ, ਰਾਣੀਪੁਰ ਵਾਲਾ ਟੂਲ ਪਲਾਜ਼ਾ ਆ ਗਿਆ। ਤੇ ਰਾਣੀਪੁਰ ਵਾਲਾ ਜਿਹੜਾ ਟੂਲ ਪਲਾਜ਼ਾ ਹੈ ਨਾ, ਇਹਦਾ ਮਤਲਬ ਇਹ ਵੇ ਕਿ ਸਮਝ ਲਓ ਕਿ ਅਸੀਂ ਪਹੁੰਚਣ ਵਾਲੇ ਹਾਂ ਕਿੱਥੇ ਭਲਾ। ਅਸੀਂ ਪਹੁੰਚਣ ਵਾਲੇ ਹਾਂ ਸੱਖਰ ਦੇ ਬਿਲਕੁਲ ਨੇੜੇ। ਆ ਕੋਈ ਨਾ ਮੇਰੇ ਖਿਆਲ 60-70 ਕਿਲੋਮੀਟਰ ਦੂਰ ਹੈ ਉਹਦੇ ਤੋਂ, ਸੱਖਰ ਤੋਂ। ਤੇ ਐਸ ਵੀਰੇ ਨੇ ਸਾਡੇ ਕੋਲੋਂ ਕੋਈ ਰੁਪਈਆ ਨਹੀਂ ਲਿਆ। ਕਹਿੰਦਾ ਜਾਓ ਭਾਜੀ, ਤੁਸੀਂ ਸਾਡੀ ਵੀਡੀਓ ਬਣਾਤੀ, ਇਹ ਤੁਹਾਡੀ ਬੜੀ ਮਿਹਰਬਾਨੀ ਹੈ। ਅਸੀਂ ਫਿਰ ਗੱਡੀ ਭਜਾ ਲਈ, 30 ਰੁਪਏ ਸਾਡੇ ਬਚ ਗਏ, ਹੈ ਨਾ। ਲਓ ਜੀ ਮਿੱਤਰ ਪਿਆਰਿਓ, ਅਸੀਂ ਇੱਕ ਵਾਰੀ ਫਿਰ ਸਟਾਪ ਕਰ ਲਿਆ। ਤੇ ਅਸੀਂ ਇੱਥੇ ਨਾਲੇ ਕੋਈ ਜੰਗਲ ਪਾਣੀ ਅਤੇ ਨਾਲ ਫਿਰ ਜਨਾਬ ਅਸੀਂ ਪੈਟਰੋਲ ਟੈਂਕੀ ਫੁੱਲ ਕਰਾ ਲਾਂਗੇ ਨਾ, ਤਾਂ ਕਿ ਸਫ਼ਰ ਅਗਲਾ ਆਸਾਨ ਹੋ ਜਾਵੇ। ਸਕਰੀਨ ਅਸੀਂ ਚਮਕਾ ਲਈ ਅਤੇ ਅਸੀਂ ਫਿਰ ਅਗਲਾ ਜਿਹੜਾ ਹੁਣ ਸਫ਼ਰ ਸ਼ੁਰੂ ਕਰਤਾ ਪਿਆਰਿਓ, ਕਿਉਂਕਿ ਸਫ਼ਰ ਬੜਾ ਲੰਬਾ ਹੈ, ਜ਼ਿਆਦਾ ਦੇਰ ਨਾਲ ਰੁਕਿਆ ਨਹੀਂ ਜਾਂਦਾ। ਅੱਗੇ ਕਿਸੇ ਥਾਂ 'ਤੇ ਰੁਕੇ ਨਾ ਅਸੀਂ, ਅਤੇ ਫਿਰ ਉੱਥੇ ਕੋਈ ਰੋਟੀ ਸ਼ੋਟੀ ਖਾਵਾਂਗੇ ਅਤੇ ਫਿਰ ਅੱਗੇ ਚੱਲ ਸੋ ਚੱਲ। ਲਓ ਜੀ, ਸਰਸਬਜ਼ ਜ਼ਮੀਨ। ਰਾਣੀਪੁਰ ਤੋਂ ਅੱਗੇ ਜਿਹੜਾ ਨਾ ਉਹ ਤਕਰੀਬਨ ਸਾਰਾ ਏਰੀਆ ਵਧੀਆ ਸ਼ੁਰੂ ਹੋ ਜਾਂਦਾ ਹੈ। ਕਮਾਦ ਬਹੁਤ ਪੀੜਦੇ ਨੇ ਇੱਥੇ, ਲਾਉਂਦੇ ਨੇ। ਆ ਵੇੜਨਾ ਹੁਣੇ ਤੁਸੀਂ ਵੇਖਿਆ ਹੋਣਾ। ਅਤੇ ਖਜੂਰਾਂ ਵਾਲੀ ਤਾਂ ਜਨਾਬ ਅਖੀਰ ਹੋਈ ਪਈ ਹੈ। ਖਜੂਰਾਂ ਬਹੁਤ ਵਧੀਆ ਹੁੰਦੀਆਂ ਨੇ ਇੱਥੇ, ਅਤੇ ਲੋਕਾਂ ਨੇ ਬਾਗ ਲਾਏ ਹੋਏ ਨੇ ਖਜੂਰਾਂ ਦੇ ਬੜੇ ਵੱਡੇ ਵੱਡੇ, ਜਿੰਨੀ ਕਿਸੇ ਕੋਲ ਹੈਸੀਅਤ ਹੈ। ਕਿਉਂ ਜੇ ਇਹਦਾ ਤੁਸੀਂ ਬਾਗ ਲਾਇਆ ਨਾ, ਤਾਂ ਬੜੇ ਲੰਬੇ ਅਰਸੇ ਤੱਕ ਚੱਲਦਾ ਤੁਹਾਡੇ ਕੋਲ। ਅਤੇ ਪਿਛਲੇ ਦਿਨਾਂ ਜਦੋਂ ਸੈਲਾਬ ਆਇਆ ਸੀ, ਉਦੋਂ ਕਾਫੀ ਜਿਹੜਾ ਨਾ ਨੁਕਸਾਨ ਹੋਇਆ ਵਿਚਾਰਿਆਂ ਦਾ। ਅਤੇ ਪਰ ਖਜੂਰ ਇੱਥੇ ਬਹੁਤ ਵਧੀਆ, ਐਵੇਂ ਲੱਗਦਾ ਜਿਵੇਂ ਅਰਬ 'ਚ ਆ ਗਏ ਸੀ, ਹੈ ਨਾ। ਬਹਰਹਾਲ ਜੀ ਜਨਾਬ, ਸੂਬਾ ਸਿੰਧ ਦੀ ਵੀ ਇੱਕ ਆਪਣੀ ਸ਼ਾਨ ਹੈ, ਉਹਦੀ ਆਪਣੀ ਖੂਬਸੂਰਤੀ ਹੈ। ਅਤੇ ਸਾਡੇ ਸਾਰੇ ਸੂਬੇ ਬਹੁਤ ਵਧੀਆ ਨੇ। ਕੀ ਖਿਆਲ ਹੈ? ਲਓ ਜੀ ਮਿੱਤਰ ਪਿਆਰਿਓ, ਅਸੀਂ ਸੱਖਰ ਦੇ ਨੇੜੇ ਪਹੁੰਚ ਗਏ। ਅਤੇ ਆਹ ਹੋਟਲ ਹੈ ਕੋਇਟਾ ਰੰਗੀਨ ਹੋਟਲ। ਜੋ ਅਸੀਂ ਪਹਿਲੇ ਵੀ ਕਾਫੀ ਦਫਾ ਖਾਣਾ ਖਾਧਾ, ਖਾਣਾ ਬਹੁਤ ਅੱਛਾ ਹੁੰਦਾ ਹੈ। ਇਸ ਵਾਰ ਅਸੀਂ ਥੋੜ੍ਹੀ ਦੇਰ 'ਤੇ ਸਟੇ ਕਰਾਂਗੇ, ਅੱਧਾ ਪੌਣਾ ਘੰਟਾ, ਨਾਲ ਰੈਸਟ ਹੋ ਜਾਏਗੀ। ਮੋਟਰ ਵਿੱਚ ਚੜਾਂਗੇ ਅਤੇ ਫਿਰ ਬੱਲੇ ਬੱਲੇ ਪੰਜਾਬ। ਲਓ ਜੀ, ਰੋਟੀ ਛੋਟੀ ਖਾ ਲਈਏ ਜਨਾਬ ਅਸੀਂ, ਹੁਣ ਅਸੀਂ ਚਾਹ ਪੀਣ ਲੱਗੇ। ਹਾਂਜੀ, ਕੈਸਾ ਲੱਗਾ ਜੀ ਖਾਣਾ? ਅੱਛਾ ਲੱਗਾ ਜੀ ਖਾਣਾ? ਵੈਰੀ ਗੁੱਡ। ਚਾਹ ਦਾ ਦੱਸੋ, ਚਾਹ ਕਿਵੇਂ ਹੋਈ? ਚਾਹ ਗੋੜਾ ਨਹੀਂ ਬਣਵਾਈ ਹੈ, ਕਹਿ ਪੰਜਾਬੀ ਜਿੱਥੇ ਵੀ ਹੁੰਦਾ ਨਾ, ਉਹ ਫਿਰ ਆਪਦਾ ਨਿਸ਼ਾਨ ਛੱਡਦਾ ਹੈ ਨਾ। ਗੁੱਡ। ਲਓ ਜੀ, ਘੋੜਾ ਲਈ ਚਾਹ ਪੀਣ ਲੱਗੇ। ਤੇ ਕਹਿੰਦੇ ਨੇ ਕਿ ਪੀਣੀ ਹੈ ਤੇ ਆ ਜਾਓ। ਹਾਂ, ਜੇ ਪੀਣੀ ਹੈ ਤੇ ਆ ਜਾਓ ਭਾਈ, ਬਿਸਮਿਲ੍ਲਾ। ਤੇ ਜੇ ਲੱਸੀ ਵੀ ਪੀਣੀ ਹੈ, ਗੰਨੇ ਚੁੱਪਣੇ ਆ ਤੇ ਆ ਜਾਓ ਗੁਰੇ ਵਾਲੇ। ਅਸੀਂ ਪਹੁੰਚਣ ਵਾਲੇ ਆ ਬਸ ਇੰਸ਼ਾਅੱਲਾ। ਲਓ ਜੀ ਮਿੱਤਰ ਪਿਆਰਿਓ, ਅਸੀਂ ਸੱਖਰ ਸ਼ਹਿਰ ਤਕਰੀਬਨ ਪਹੁੰਚ ਗਏ। ਸੱਖਰ ਤੋਂ ਕੋਈ 10 ਕਿਲੋਮੀਟਰ ਪਹਿਲੇ ਇੱਕ ਹੋਟਲ ਆਉਂਦਾ, ਉੱਥੇ ਅਸੀਂ ਖਾਣਾ ਛਾਣਾ ਖਾਧਾ। ਅਤੇ ਹੁਣ ਜਿਹੜੀ ਗੱਡੀ ਹੈ ਉਹ ਮੈਂ ਆਫਤਾਬ ਭਾਈ ਦੇ ਹਵਾਲੇ ਕਰਦੀ ਹੈ, ਅੱਲਾ ਦੇ ਸਬੂਤ। ਅਤੇ ਮੇਰੇ ਪਿੱਛੇ ਬੈਠਾ ਹੈ ਮਸੇਰ ਨੇ, ਬੜਾ ਸੁੱਤਾ ਅੱਜ। ਤੌਬਾ ਤੌਬਾ, ਜਿਉਂ ਉੱਥੋਂ ਨਿਕਲਿਆ ਨਾ ਕਰਾਚੀਓ, ਸੁੱਤਾ ਆਇਆ, ਕੋਈ ਇਹਨੇ ਗੱਲਬਾਤ ਨਹੀਂ ਕੀਤੀ, ਨਾ ਕੋਈ ਗੱਲ ਸੁਣਾਈ। ਉੱਦਾਂ ਲੋਕਾਂ ਨੂੰ ਬੜੀਆਂ ਗੱਲਾਂ ਸੁਣਾਉਂਦਾ। ਅਤੇ ਮੁਦੱਸਰ ਵਿਚਾਰਾ ਜਾਗਦਾ ਹੈ, ਅਤੇ ਵਿੱਚ ਕੋਈ ਨਾ ਮਾੜੇ ਮੋਟੇ ਮੁਜਰੇ ਵੀ ਸੁਣਦਾ ਹੈ।
फरमाइशी मुजरे लवाए मुदस्सर ने मुदस्सर इधर होगा जरा मुंह खा इधर मुदस्सर कहता मैं मुंह खाण जुगे नहीं छड़िया ਉਹ ਭਾਈ ਬੜੇ ਜਿਹੜੇ ਗਾਣੇ ਛਾਣੇ ਅਸੀਂ ਸੁਣਦੇ ਆਏ ਰਾਸਤੇ 'ਚ ਬੜਾ ਮਜ਼ਾ ਆਇਆ ਆਫਤਾਬ ਭਾਈ ਜਿਹੜਾ ਫੁੱਲ ਅਪਡੇਟ ਕਰਦੇ ਆ ਤੇ ਮੇਰੇ ਤੋਂ ਭਾਈ ਕੋਈ ਉਮੀਦ ਨਾ ਰੱਖਿਆ ਜੀ ਮੈਂ ਥੱਕਿਆ ਤੇ ਮੈਂ ਹੁਣ ਜਨਾਬ ਥੋੜਾ ਜਿਹਾ ਰੈਸਟ ਕਰੂੰਗਾ ਤੇ ਜੇ ਮੈਨੂੰ ਵੀ ਝੂਟਾਣ ਲੱਗਿਆ ਨੀਂਦ ਦਾ ਤੇ ਮੈਂ ਪਿੱਛੇ ਹੋਇਆ ਅੱਗੇ ਤੁਹਾਡੇ ਤੋਂ ਅੱਗੇ ਬੰਦੇ ਨੂੰ ਆਉਣਾ ਪੈਣਾ ਠੀਕ ਹੈ ਰੌਲਾ ਤਾਂ ਕੋਈ ਨਹੀਂ ਨਹੀਂ ਰੋਲਾ ਬਹੁਤ ਨਹੀਂ ਹਾਂ ਤੇ ਸ਼ੇਰਾ ਹੁਣ ਆਪਾਂ ਬਸ ਫਿਰ ਇਨਸ਼ਾਅੱਲਾ ਨਾ ਘਰ ਚੱਲਦੇ ਆ ਤੇ ਇਸ ਤੋਂ ਬਾਅਦ ਆਪਾਂ ਬੜੀਆਂ ਉੱਥੇ ਇਨਸ਼ਾਅੱਲਾ ਖੈਰ ਨਾਲ ਪਹੁੰਚ ਜੀ ਅੱਲਾ ਲੈ ਜਾਵੇ ਤੇ ਫਿਰ ਉੱਥੋਂ ਵਾਲੀ ਜਿਹੜੀ ਵੀਡੀਓਜ਼ ਨੇ ਉਹ ਤੁਹਾਡਾ ਸਾਂਝੀ ਕਰਾਂਗੇ ਉਹ ਜਿਹੜੀ ਵੀਡੀਓ ਹੋਣਗੀਆਂ ਨਾ ਓਏ ਹੋਏ ਹੋਏ ਬੜੇ ਪਲਾਨ ਕਰ ਗਏ ਆ ਅਸੀਂ ਇਨਸ਼ਾਅੱਲਾ ਜਿਹੜਾ ਨਾ ਉਹ ਪਲਾਨਸ ਅੱਲਾ ਪੂਰੇ ਕਰ ਹਾਂ ਤੇ ਉਹ ਜਨਾਬ ਅਸੀਂ ਉਹੀ ਪਾਲਣੀ ਜੋ ਭਾਈ ਉਹਨਾਂ ਨੇ ਕਿਹਾ ਠੀਕ ਹੈ ਜੀ ਫਿਰ ਮਿਲਦੇ ਆ ਅੱਗੇ ਤੁਹਾਨੂੰ ਵਿਖਾਉਂਦੇ ਆ ਮੋਟਰਵੇ ਤੇ ਜਦੋਂ ਅਸੀਂ ਚੜਾਂਗੇ ਤੇ ਫਿਰ ਰਾਸਤੇ 'ਚ ਥੋੜਾ ਜਿਹਾ ਹੋਰ ਵੀ ਚੀਜ਼ਾਂ ਵਿਖਾਵਾਂਗੇ ਐਕਸਪਲੋਰ ਕਰਾਂਗੇ ਬਾਈ ਰੋਡ ਜਾ ਰਹੇ ਅਸੀਂ ਕਰਾਚੀ ਤੋਂ ਪੰਜਾਬ ਯਾਨੀ ਕਿ ਲਓ ਜੀ ਅਸੀਂ ਇੱਥੋਂ ਹੁਣ ਮੋਟਰਵੇ ਚੜ੍ਹ ਜਾਣਾ ਹੈ, ਸਿਖਰ ਤੋਂ ਮੁਲਤਾਨ ਮੋਟਰਵੇ ਤੇ ਅੱਗੇ ਨੁਸਰਤ ਭੁੱਟੋ ਯੂਨੀਵਰਸਿਟੀ ਆ ਰਹੀ ਹੈ ਬੜੀ ਵੱਡੀ ਯੂਨੀਵਰਸਿਟੀ ਬਣਾਈ ਹੈ ਜੀ ਇੱਥੇ ਤੇ ਪਰ ਸਟੂਡੈਂਟ ਵੀ ਆ ਜਾਣ ਤੇ ਫੇਰ ਹੀ ਗੱਲ ਬਣਦੀ ਹੈ ਨਾ ਮੈਨੂੰ ਨਾ ਯੂਨੀਵਰਸਿਟੀ ਦੇਖ ਕੇ ਤੇ ਮੈਨੂੰ ਬੜਾ ਰਸ਼ਕ ਆਇਆ ਮੈਂ ਕਿਹਾ ਕਿ ਇੰਜ ਦੀ ਯੂਨੀਵਰਸਿਟੀਜ਼ ਜਿਹੜੀਆਂ ਨਾ ਉਹ ਪੰਜਾਬ ਦੇ ਵਿੱਚ ਬਹੁਤ ਸਾਰੇ ਅਜਿਹੇ ਇਲਾਕੇ ਨੇ ਜਿੱਥੇ ਹੋਣੀਆਂ ਚਾਹੀਦੀਆਂ ਨੇ ਮਤਲਬ ਏਰੀਆ ਬਹੁਤ ਖੁੱਲ੍ਹਾ ਹੈ ਬਹੁਤ ਵਸੀਹ ਰਕਬੇ 'ਤੇ ਬਣਾਈ ਹੈ ਬਿਲਡਿੰਗ ਬਹੁਤ ਵਧੀਆ ਬਣਾਈ ਹੈ ਤੇ ਇਹਦੇ ਵਾਸਤੇ ਆਵੇ ਕਿ ਮੈਰਿਟ ਵੀ ਉਂਝ ਦਾ ਹੀ ਹੋਣਾ ਚਾਹੀਦਾ ਹੈ ਲੋਕਾਂ ਨੂੰ ਆਉਣਾ ਚਾਹੀਦਾ ਇੱਥੇ ਪੜ੍ਹਨ ਵਾਸਤੇ ਸਿੰਧ ਦੀ ਬਹੁਤ ਸਾਰੇ ਸਿੰਧ ਦੇ ਜਿਹੜੇ ਸਟੂਡੈਂਟਸ ਨੇ ਉਹ ਲਾਹੌਰ ਦਾ ਰੁਖ ਕਰਦੇ ਨੇ ਇਸਲਾਮਾਬਾਦ ਦਾ ਰੁਖ ਕਰਦੇ ਨੇ ਤੇ ਜੇ ਸਾਡੇ ਮੁਲਕ ਵਿੱਚ ਤਾਲੀਮ ਆਮ ਹੋ ਜਾਏ ਤੇ ਡੈਫੀਨੇਟ ਜੀ ਗੱਲ ਹੈ ਕਿ ਉਹ ਸਾਡਾ ਮੁਲਕ ਜਿਹੜਾ ਹੈ ਉਹ ਤਰੱਕੀ ਵਾਲੇ ਪਾਸੇ ਜਾਏਗਾ ਲਓ ਜੀ ਅਸੀਂ ਮੋਟਰਵੇ ਦੇ ਨੇੜੇ ਹਾਂ ਤੇ ਆ ਪਥਰੀਲੇ ਪਹਾੜ ਕੱਟ ਕੇ ਇਹਦੀ ਬਜਰੀ ਬਣਾਈ ਜਾਂਦੇ ਨੇ ਤੇ ਢਿੱਡ ਨੂੰ ਪਾਲੀ ਜਾਂਦੇ ਨੇ ਤੌਬਾ ਯਾ ਅੱਲਾ ਬਸ ਗੌਰਮੈਂਟ ਦੇ ਸਰਕਾਰੀ ਖਾਤਿਆਂ ਦੇ ਵਿੱਚੋਂ ਜ਼ਮੀਨਾਂ ਵਲੀਆਂ ਹੋਈਆਂ ਤੇ ਇਹਨਾਂ ਦੇ ਉੱਤੇ ਕਬਜ਼ੇ ਤੇ ਪਤਾ ਨਹੀਂ ਕੀ ਦਾ ਕੀ ਕੁਛ ਲਓ ਜੀ ਅਸੀਂ ਪਹੁੰਚ ਗਏ ਹਾਂ ਮੋਟਰਵੇ ਤੇ ਮੋਟਰਵੇ ਹੁਣ ਜਨਾਬ ਅਸੀਂ ਤੇ ਚੜਾਂਗੇ ਜਦੋਂ ਅਸੀਂ ਮੋਟਰਵੇ ਤੇ ਆ ਜਾਂਦੇ ਹਾਂ ਨਾ ਸੱਖਰ ਤੇ ਸਾਨੂੰ ਇੰਝ ਲੱਗਦਾ ਕਿ ਜਿਵੇਂ ਅਸੀਂ ਪੰਜਾਬ ਪਹੁੰਚ ਗਏ ਹਾਂ ਕਿਉਂਕਿ ਇਸ ਤੋਂ ਅਗਲਾ ਜਿਹੜਾ ਸਫ਼ਰ ਹੈ ਉਹ ਥੋੜ੍ਹਾ ਰਹਿ ਜਾਂਦਾ ਹੈ ਮਤਲਬ ਕੋਈ 4 ਘੰਟੇ ਦਾ ਰਹਿ ਜਾਂਦਾ ਹੈ ਲੰਬਾ ਪੈਂਡਾ ਜਿਹੜਾ ਅਸੀਂ ਉਹ ਕਰ ਆਏ ਹਾਂ ਔਰ ਮੁਸ਼ਕਿਲ ਪੈਂਡਾ ਤੇ ਆਸਾਨ ਪੈਂਡਾ ਜਿਹੜਾ ਨਾ ਉਹ ਬਸ ਰਹਿ ਗਿਆ ਹੁਣ ਥੋੜ੍ਹਾ ਜਿਹਾ ਤੇ ਦੁਆ ਕਰੋ ਕਿ ਅਸੀਂ ਖੈਰੀ ਪਹੁੰਚੀਏ ਬੂਰੇ ਵਾਲੇ ਤੇ ਫਿਰ ਬੂਰੇ ਵਾਲੇ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਮੋਟਰਵੇ ਦੇ ਨਾਲ ਵੀ ਖਜੂਰਾਂ ਦੇ ਬਹੁਤ ਸਾਰੇ ਦਰਖਤ ਨੇ ਤੇ ਬੜੇ ਵੱਡੇ ਬਾਗ ਨੇ ਮੋਟਰਵੇ ਦੇ ਨਾਲ ਤੇ ਮੋਟਰਵੇ ਜਿਹੜੇ ਏਰੀਏ 'ਚੋਂ ਲੰਘ ਜਾਂਦੀ ਹੈ ਨਾ ਤੇ ਉਹ ਜਨਾਬ ਉਸ ਰਕਬੇ ਦੀ ਵੈਲਿਊ ਵੱਧ ਜਾਂਦੀ ਹੈ ਅੱਛਾ ਇਹਦੇ ਸੱਜੇ ਪਾਸੇ ਵੀ ਜ਼ਰਈ ਰਕਬਾ ਹੈ ਤੇ ਖੱਬੇ ਪਾਸੇ ਵੀ ਦਰਮਿਆਨ ਦੇ ਵਿੱਚ ਮੋਟਰਵੇ ਆਏ ਹਾਏ ਕਿਆ ਬਾਤਾਂ ਇਸ ਮੋਟਰਵੇ ਦਾ ਇੱਕ ਬੜਾ ਐਜ ਹੁੰਦਾ ਹੈ ਕਿ ਇਹ ਮੋਟਰਵੇ ਜਿਹੜਾ ਨਾ ਇਹਦੇ 'ਤੇ ਬਹੁਤ ਘੱਟ ਟ੍ਰੈਫਿਕ ਹੈ ਲੌਂਗ ਰੂਟ ਹੈ ਲੇਕਿਨ ਟ੍ਰੈਫਿਕ ਬਹੁਤ ਘੱਟ ਹੈ ਰਾਸਤੇ 'ਚ ਟਾਵੀਆਂ ਸਾਨੂੰ ਵੱਡੀ ਟ੍ਰੈਫਿਕ ਮਿਲਦੀ ਹੈ ਨਹੀਂ ਤੇ ਉਹ ਵੀ GT ਰੋਡ ਦਾ ਹੀ ਜ਼ਿਆਦਾ ਸਹਾਰਾ ਲੈਂਦੇ ਨੇ ਪੰਜਾਬ ਜਾਣ ਵਾਸਤੇ ਬਹਰਹਾਲ ਅਸੀਂ ਜਨਾਬ ਧੂੜ ਪੱਟੀ ਹੈ ਤੇ ਸ਼ੂਟਾਂ ਪੱਟੀਆਂ ਨੇ ਤੇ ਅਸੀਂ ਹੁਣ ਨਾ ਹੈ ਕਿ ਬਸ ਫਟਾਫਟ ਘਰ ਪਹੁੰਚ ਜਾਈਏ ਸੁਬਾਹ ਕੋਈ 9 ਵਜੇ ਦੇ ਨਿਕਲੇ ਹਾਂ ਤੇ ਰਾਤ ਦੇ ਸਾਨੂੰ ਮੇਰੇ ਖਿਆਲ ਹੈ ਕੋਈ 10 10:30 11 ਦਾ ਟਾਈਮ ਹੋ ਹੀ ਜਾਣਾ ਆ ਵੇਖ ਰਹੇ ਤੁਸੀਂ ਕਿੰਨਾ ਕਮਾਦ ਲੱਗਾ ਹੈ
ਆ ਸਾਰਾ ਕਮਾਦ ਇਸ ਵਾਸਤੇ ਵੀ ਹੈ ਕਿਉਂ ਜੇ ਇਸ ਸਾਈਡ 'ਤੇ ਨਾ ਕੁਝ ਮਿੱਲਾਂ ਨੇ, ਸ਼ੂਗਰ ਮਿੱਲਾਂ, ਉਹਦੀ ਵਜ੍ਹਾ ਤੋਂ ਵੀ ਇਹ ਸਾਰਾ ਕਮਾਦ ਹੈ। ਸੁਣਿਆ ਹੈ ਕਿ ਉਹ ਜਹਾਂਗੀਰ ਤਰੀਨ ਸਾਹਿਬ ਦੀਆਂ ਵੀ ਕੁਝ ਸ਼ੂਗਰ ਮਿੱਲਾਂ ਨੇ ਇੱਥੇ। ਲਓ ਜੀ ਅਸੀਂ ਛੁੱਟੋ ਛੁੱਟੀ ਜਾ ਰਹੇ ਹਾਂ ਅਤੇ ਹੁਣ ਅਸੀਂ ਮੇਰਾ ਖਿਆਲ ਹੈ ਕਿ ਸ਼ਾਇਦ 100 ਕਿਲੋਮੀਟਰ ਤੇ ਕਰ ਹੀ ਲਿਆ ਹੋਣਾ ਹੈ ਨਾ। ਅਤੇ ਬਾਕੀ ਜਿਵੇਂ ਜਿਵੇਂ ਅੱਗੇ ਸ਼ਹਿਰ ਆਉਣਗੇ ਤੁਹਾਡੇ ਨਾਲ ਸਾਂਝ ਪਾਉਂਦੇ ਜਾਵਾਂਗੇ ਅਤੇ ਨਾਲੇ ਤੁਹਾਨੂੰ ਵਿਖਾਉਂਦੇ ਜਾਵਾਂਗੇ ਅਤੇ ਰੰਗ ਲਾਉਂਦੇ ਜਾਵਾਂਗੇ। ਉਹ ਤੇਰਾ ਇੰਨੀ ਸਪੀਡ ਮਾਰੋ ਫਿਰ। ਲਓ ਜੀ ਇੱਕ ਵਾਰੀ ਫਿਰ ਅਸੀਂ ਪੈਟਰੋਲ ਪੰਪ 'ਤੇ ਰੋਕਿਆ ਹੈ ਅਤੇ ਇੱਥੇ ਨਾਲ ਹੀ ਅਸੀਂ ਜਿਹੜਾ ਨਾ ਉਹ ਕੋ ਖਾਣ ਪੀਣ ਦੀਆਂ ਛਵਾਂ ਵੀ ਲਵਾਂਗੇ ਅਤੇ ਇਹਦੇ ਨਾਲ ਨਾਲ ਅਸੀਂ ਫਿਰ ਟੈਂਕੀ ਫੁੱਲ ਕਰਾਵਾਂਗੇ। ਪੈਟਰੋਲ ਬਹੁਤ ਲੱਗਦਾ ਵੀਰਿਆ ਅਖੀਰ ਹੋਈ ਪਈ ਹੈ। ਪੈਟਰੋਲ ਪਵਾ ਕੇ ਜਿਹੜਾ ਨਾ ਉਹ ATM ਕਾਰਡ ਦੇਣਾ ਪੈਂਦਾ। ਲੈ ਵੀਰਿਆ ਲੈ ATM ਕਾਰਡ, ਹੁਣ ਅਸੀਂ ਕੀ ਕਰੀਏ? ਅਤੇ ਹੁਣ ਇਹ 'ਤੇ ਕਹਿੰਦਾ ਪਿੰਨ ਕੋਡ ਵੀ ਲਾਓ। ਵੀ ਜੇ ਪਿੰਨ ਕੋਡ ਮੈਂ ਹੀ ਲਾਉਣਾ ਤਾਂ ਫਿਰ ਤੈਨੂੰ ਮੈਂ ਕਿਉਂ ਫੜਾਉਣਾ ਸੀ ATM ਕਾਰਡ? ਆ ਲੈ ਪਰਚੀ ਜਿਹੇ ਹੱਥ 'ਚ ਫੜਾ ਦਿੱਤੀ ਅਤੇ ਇੰਨੇ ਰੁਪਈਏ ਕੱਟ ਲਏ ਵਿੱਚੋਂ। ਮੈਸੇਜ ਹੁਣ ਮੈਨੂੰ ਵੇਖਣਾ ਪੈਣਾ ਵੀ ਪੈਸੇ ਠੀਕ ਹੀ ਕੱਟੇ ਆ ਕਿ ਨਹੀਂ। ਅੱਛਾ ਇੱਕ ਗੱਲ ਹੋਰ ਹੈ ਕਿ ਨਾ ਇੱਕ ਵਾਰੀ ਮੈਸੇਜ ਚੈੱਕ ਕਰ ਲਿਆ ਕਰੋ ਇੱਦਾਂ, ਇਹ ਜਿਹੜਾ ਤੁਸੀਂ ਕਾਰਡ ਸ਼ਾਰਡ ਦਿੰਦੇ ਆ ਨਾ, ਤਾਂ ਕਿ ਕੋਈ ਧਾਂਦਲੀ ਨਾ ਹੋ ਜਾਏ। ਲਓ ਜੀ ਅੰਦਰੋਂ ਅਸੀਂ ਹੁਣ ਛਾਵਾਂ ਲੈਣੀਆਂ। ਮੁੰਡੇ ਕਹਿੰਦੇ ਵੀ ਹਲਕੀ ਫੁਲਕੀ ਭੁੱਖ ਵੀ ਲੱਗੀ ਹੈ ਅਤੇ ਨਾਲ ਕੋਈ ਮੂੰਹ ਸਲੂਣਾ ਮਿੱਠਾ ਅਤੇ ਖੱਟਾ ਕੌੜਾ ਜਿਹਾ ਵੀ ਕਰਨਾ। ਕੌੜਾ ਤਾਂ ਮੈਂ ਨਹੀਂ ਹੋਣ ਦਿੰਦਾ ਅਤੇ ਸਟਿੰਗਾਂ ਹੀ ਲਈ ਬੈਠੇ। ਚਲੋ ਠੀਕ ਹੈ ਵੀ ਜੋ ਲੈ ਲਿਆ ਵੀਰਿਆ ਉਹ ਠੀਕ ਹੈ। ਬਾਕੀ ਲੈ ਸਟਿੰਗ ਐਮ ਖਾਣ ਡੇ ਜਿਵੇਂ ਉਹ ਸ਼ਰਬਤ ਨਹੀਂ ਹੁੰਦਾ ਖਾਂਸੀ ਵਾਲਾ ਨਾ, ਖੰਘ ਲੱਗੀ ਜਿਵੇਂ ਸਾਨੂੰ। ਤੌਬਾ। ਲਓ ਜੀ ਪਿਆਰਿਓ ਸ਼ਾਮਾਂ ਪੈ ਗਈਆਂ ਅਤੇ ਅਸੀਂ ਪਹੁੰਚ ਗਏ ਮੁਲਤਾਨ ਤੋਂ ਅਸੀਂ ਨਹੀਂ ਥੱਲੇ ਉਤਰਨਾ, ਮੋਟਰਵੇ ਅਸੀਂ ਉਤਰਾਂਗੇ ਸ਼ਾਮਕੋਟ ਵਾਲੇ ਰਸਤੇ ਤੋਂ, ਖਾਨੇਵਾਲ ਤੋਂ, ਕਿਉਂ ਜੇ ਉਸ ਤੋਂ ਫਿਰ ਅਸੀਂ ਸ਼ਾਰਟਕਟ ਮਾਰਾਂਗੇ ਕੱਚੇ ਖੂਹ ਵਾਲੀ ਸਾਈਡ ਦੀ ਵਿਹਾੜੀ ਅਤੇ ਫਿਰ ਵਿਹਾੜੀਓਂ ਫਿਰ ਜਨਾਬ ਅੱਗੇ ਬੂਰੇ ਵਾਲੇ ਅਤੇ ਫਿਰ ਘਰਾਂ ਨੂੰ ਆਏ ਹੋਏ ਕਿਆ ਬਾਤਾਂ। ਲਓ ਜੀ ਇੱਥੇ ਇਹਨਾਂ ਨੂੰ ਨਾ ਅਸੀਂ ਮੁਲਤਾਨ ਵਾਲਿਆਂ ਨੂੰ ਬੜੇ ਪੈਸੇ ਦਿੱਤੇ ਨੇ ਯਾਰ। ਕਹਿੰਦਾ ਇੰਨੇ ਪੈਸੇ ਦੇ ਦਿਓ। ਲਓ ਭਰਾਵਾ 1000 ਰੁਪਈਆ ਪੂਰਾ ਫੜ, ਬਕਾਇਆ ਦੇਣੇ ਆ ਤੇ ਦੇ, ਨਹੀਂ ਦੇਣੇ ਤਾਂ ਫਿਰ ਵੀ ਤੇਰੀ ਮਰਜ਼ੀ ਭਰਾਵਾ, ਅਸੀਂ ਕੀ ਕਹਿ ਸਕਦੇ। ਜਿੰਨੇ ਕੁ ਤੁਸੀਂ ਕੱਟ ਲਓਗੇ ਉਨੀ ਕੁ ਅਸੀਂ ਚੁੱਪ ਕਰ ਜਾਣਾ, ਅੱਗੋਂ ਅਸੀਂ ਕੀ ਕਹਿ ਸਕਦੇ। ਅਤੇ ਮੁਲਤਾਨ ਤੋਂ ਅੱਗੇ ਹੁਣ ਅਸੀਂ ਜਾਵਾਂਗੇ ਖਾਨੇਵਾਲ ਮੋਟਰਵੇ 'ਤੇ। ਉਸ ਤੋਂ ਅੱਗੇ ਫਿਰ ਵੀਰਿਆ ਅਸੀਂ ਜਾਣਾ ਹੈ ਬੂਰੇ ਵਾਲੇ। ਭਾਈ ਨੇ ਬੜੀ ਦੇਰ ਲਾਤੀ, ਬਕਾਇਆ ਦੇਣ ਲੱਗੇ ਆ। ਚਲੋ ਮਰਜ਼ੀ ਉਹਦੇ ਹੱਥ 'ਚ ਹੋ ਜਾਵੇ, ਕਹਿੰਦੇ ਨਾ ਸਿੱਕਾ ਨੋਟ ਉਹਦੇ ਹੱਥ 'ਚ ਭਰਾਵਾ, ਅਸੀਂ ਕੀ ਕਰ ਸਕਦੇ। ਲਓ ਜੀ ਅਸੀਂ ਇੱਥੋਂ ਟੁਰ ਪਏ। ਹੁਣ ਅਗਲਾ ਜਿਹੜਾ ਸਫ਼ਰ ਹੈ ਉਹ ਵੀ ਤੁਹਾਨੂੰ ਬਸ ਸਫ਼ਰ ਰਹਿ ਗਿਆ। ਉਹ ਕਹਿੰਦੇ ਨਾ ਕਿ ਹਾਥੀ ਲੰਘ ਗਿਆ ਅਤੇ ਪੂਛ ਰਹਿ ਗਈ। ਸਮਝ ਲਓ ਇੰਨਾ ਕੀ ਰਹਿ ਗਿਆ, ਹੁਣ ਪੂਛ ਹੀ ਰਹਿ ਗਈ। ਅਤੇ ਆਹ ਹੁਣ ਰਾਤ ਦਾ ਨਜ਼ਾਰਾ ਮੋਟਰਵੇ ਦਾ, ਆ ਵੀ ਮਾੜਾ ਜਿਹਾ ਕਰ ਲਓ, ਕੋਈ ਸ਼ੈ ਨਜ਼ਰ ਨਹੀਂ ਆਉਣ ਡਈ। ਅੱਲਾ ਦੇ ਸਪੁਰਦੀ ਹੈ। ਲਓ ਜੀ ਮਿੱਤਰ ਪਿਆਰਿਓ ਖਾਨੇਵਾਲ ਅਸੀਂ ਪਹੁੰਚ ਆਏ ਹਾਂ ਅਤੇ ਇਸ ਤੋਂ ਅੱਗੇ ਹੁਣ ਅਸੀਂ ਫਿਰ ਵਿਹਾੜੀ ਪਹੁੰਚਾਂਗੇ ਅਤੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਵਿਹਾੜੀ ਵਾਲਾ ਸਕੈਚ ਵੀ, ਵਿਹਾੜੀ ਦਾ ਜਿਹੜਾ ਨਜ਼ਾਰਾ ਉਹ ਵੀ। ਲਓ ਜੀ ਅਸੀਂ ਵਿਹਾੜੀ ਪਹੁੰਚ ਆਏ ਹਾਂ। ਆ ਇੱਥੇ ਇਹਨਾਂ ਨੇ ਇੱਕ ਮਿਨੀ ਮਨਾਰੇ ਪਾਕਿਸਤਾਨ ਵੀ ਲਾਇਆ ਹੈ ਅਤੇ ਅੱਗੇ ਇੱਥੇ ਚੈਨਕ ਜਿਹੀ ਟੰਗੀ ਹੁੰਦੀ ਸੀ। ਆ ਇੱਥੇ ਹੁਣ ਇਹਨਾਂ ਨੇ ਕੁਛ ਹੋਰ ਹੀ ਟੰਗ ਦਿੱਤਾ ਅਤੇ ਹੁਣ ਅੱਗੇ ਸਫ਼ਰ ਰਹਿ ਗਿਆ ਸਿਰਫ 30 ਤੋਂ 35 ਕਿਲੋਮੀਟਰ। ਤਾਂ ਅਸਾਂ ਜਨਾਬ ਆ ਸੁਨਸਾਨ ਰੋਡ 'ਤੇ ਇਕੱਲੇ ਵਹਿੰਦੇ ਪਏ ਹਾਂ ਅਤੇ ਗੱਡੀ ਸਾਡੀ ਦੀ ਇੱਕ ਲੈਟ ਜਿਹੜੀ ਹੈ ਨਾ ਉਹ ਵੀ ਕੋਈ ਗ੍ਰਿਪ ਦਾ ਮਸਲਾ ਬਣ ਗਿਆ, ਰੌਲੇ ਬਣ ਗਏ ਨੇ।
ਲਓ ਜੀ ਬਿਲ ਆਖਰ ਜਿਹਦਾ ਇੰਤਜ਼ਾਰ ਸੀ ਉਹ ਹੋ ਗਿਆ ਜੇ, मतलब ਅਸੀਂ ਬੂਰੇ ਵਾਲੇ ਪਹੁੰਚ ਆਏ ਹਾਂ। ਆਹ ਦੇਖੋ ਕੈਸੀਆਂ ਖੁਸ਼ਬੂਦਾਰ ਦੁਕਾਨਾਂ ਹੈ ਨਾ, ਫੁੱਲਾਂ ਦੀਆਂ ਦੁਕਾਨਾਂ ਵਿਖੀਆਂ ਨੇ ਕਾਲਜ ਰੋਡ 'ਤੇ। ਅਤੇ ਇਸ ਤੋਂ ਅੱਗੇ ਆਏਗਾ ਸਾਡਾ ਅੱਡਾ। ਅੱਡੇ 'ਤੇ ਇੱਕ ਸਕੈਚ ਜਿਹਾ ਬਣਾਇਆ ਇਹਨਾਂ ਨੇ, ਕਿਉਂਕਿ ਸਿਟੀ ਆਫ ਐਜੂਕੇਸ਼ਨ ਹੈ ਅਤੇ ਇੱਕ ਕੁੜੀ ਅਤੇ ਇੱਕ ਮੁੰਡਾ ਬਹਿ ਕੇ ਪੜ੍ਹਦੇ ਪਏ ਨੇ, ਪੜ੍ਹਾਕੂ ਬੱਚਿਆਂ ਦਾ। ਇਹ ਸਾਰੀਆਂ ਦੁਕਾਨਾਂ ਹੈ ਨਾ। ਆਪਣੇ ਸ਼ਹਿਰ ਨਾਲ, ਆਪਣੀ ਭੋਏ ਨਾਲ ਬੜਾ ਪਿਆਰ ਹੁੰਦਾ। ਜਿੱਥੇ ਤੁਹਾਡਾ ਨਾੜੂ ਦਬਿਆ ਨਾ, ਯਕੀਨ ਕਰੋ ਵੀ ਉਹ ਜਿਹੜੀ ਭੋਏ ਹੈ ਨਾ, ਉਹ ਤੁਹਾਨੂੰ ਦੁਨੀਆ ਜਹਾਨ ਤੋਂ ਵਧੀਆ ਭੋਏ ਲੱਗਦੀ ਹੈ। ਉਸ ਜ਼ਮੀਨ ਨਾਲ ਤੁਹਾਨੂੰ ਕੁਦਰਤੀ ਤੌਰ 'ਤੇ ਬੜਾ ਪਿਆਰ ਹੁੰਦਾ। ਲਓ ਜੀ ਬੂਰੇ ਵਾਲੇ ਅਤੇ ਬੂਰੇ ਵਾਲੇ ਦਾ ਜਿਹੜਾ ਅੱਡਾ, ਉਹ ਇੱਥੇ ਦੀ ਮਿੱਟੀ ਵੀ ਚੰਗੀ ਲੱਗਦੀ ਹੈ ਨਾ, ਮਿੱਟੀ ਉੱਡਦੀ ਹੋਈ ਉਹ ਵੀ ਵਧੀਆ ਲੱਗਦੀ ਪਈ ਹੈ ਕਿ ਯਾਰ ਹਾਏ ਮੇਰੇ ਸ਼ਹਿਰ ਦੀ ਮਿੱਟੀ। ਕਿਆ ਬਾਤਾਂ ਜੀ, ਸ਼ਹਿਰ ਬੂਰੇ ਵਾਲੇ ਦੀਆਂ, ਮੇਰਾ ਸ਼ਹਿਰ ਹੈ। ਅਤੇ ਤੁਸੀਂ ਵੀ ਕਦੀ ਆਓ ਤਾਂ ਜ਼ਰਾ ਦੇਖਿਆ ਜੀ ਬੂਰੇ ਵਾਲੇ ਦੇ ਨਜ਼ਾਰੇ। ਲਓ ਜੀ ਸਿਟੀ ਆਫ ਐਜੂਕੇਸ਼ਨ ਲਿਖਿਆ ਹੋਇਆ ਸਾਹਮਣੇ, ਅਤੇ ਇਹ ਪੜ੍ਹਾਕੂ ਮੁੰਡਾ ਅਤੇ ਕੁੜੀ ਬੈਠੇ ਨੇ। ਆਹ ਦਿਨੇ ਵੀ ਪੜ੍ਹਦੇ ਰਹਿੰਦੇ, ਰਾਤ ਨੂੰ ਵੀ ਅੱਕਦੇ ਥੱਕਦੇ ਨਹੀਂ ਯਾਰ। ਅਤੇ ਅੱਗੇ ਹੈ ਜਨਾਬ ਮੇਰਾ ਆਪਣਾ ਗ੍ਰਾਹ, ਮੇਰਾ ਆਪਣਾ ਘਰ। ਆਈ ਲਵ ਬੂਰੇ ਵਾਲਾ। ਲਓ ਜੀ ਮਿੱਤਰੋ ਪਿਆਰਿਓ, ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ। ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੇ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰਾਖਾ।